दर्शकों ब्रेक तो बाद तुहाडा स्वागत है जी। डॉक्टर साहब हुण साडे दर्शकां नूं दसो अज दे दिन दी इतिहासक अहमियत। सिख इतिहास के हवाले नाल 1933 च अज दे दिन बेला सिंह चियाण नां दा गद्दार जिन्हें कनेडा च गदर मूवमेंट के वेले हॉपकिन नाल मिल के सरी वैनकूवर च कतल किए दो सिख पंजाब चला गया, उत्थे आइडेंटिफाई करता रहा है ਜਿਹੜੇ गदर नाल संबंधित सी ਉਹਨੂੰ लगभग ਜਿਹੜਾ 18 साल बाद इस गद्दार ਨੂੰ ਸਿੰਘਾਂ ने ਸੋਧਿਆ ਬੱਬਰ ਅਕਾਲੀਆਂ ने। 2013 ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਈਆਂ ਸੀ 70 ਸੀਟਾਂ ਚੋਂ 9 ਸੀਟਾਂ ਦੇ ਉੱਤੇ ਸਿੱਖ ਜਿੱਤੇ ਸਨ। ਪਹਿਲੀ ਵਾਰ 3 ਆਮ ਆਦਮੀ ਪਾਰਟੀ ਦੇ, 3 ਬੀਜੇਪੀ, 2 ਕਾਂਗਰਸ और 1 ਬਾਦਲ। ਹੁਣ ਫਿਰ ਚੋਣਾਂ ਹੋ ਰਹੀਆਂ ਨੇ। ਦੇਖੋ ਅੱਜ ਕੱਲ੍ਹ ਅਰਵਿੰਦ ਕੇਜਰੀਵਾਲ ਵੀ ਪੈਸੇ ਪੂਸੇ ਇਕੱਠੇ ਕਰਨ ਬਾਹਰ ਆਏ ਜੀ ਔਰ ਕਿੱਧਰ ਕੀ ਜਾਂਦਾ ਹੈ। ਬਟ ਉਸ ਤੋਂ ਇਹ ਜ਼ਾਹਰ ਹੋਇਆ ਸੀ ਕਿ ਵੀ ਸਿੱਖਾਂ ਦੀ ਸਾਈਜ਼ੇਬਲ ਪਾਪੂਲੇਸ਼ਨ ਦਿੱਲੀ 'ਚ ਹੈ ਜਿਹੜੀ ਪਹਿਲਾਂ ਰਿਪਰੈਜ਼ੈਂਟ ਨਹੀਂ ਸੀ ਹੁੰਦੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1792 ਦੇ ਵਿੱਚ ਪਹਿਲੀ ਕ੍ਰੀਮੇਸ਼ਨ ਜਿਹੜਾ ਅੱਗ ਲਾ ਕੇ ਸਾੜਨਾ US ਦੇ ਵਿੱਚ ਹੈਨਰੀ ਲਾਰੈਂਸ ਦੀ ਹੋਈ, ਨਹੀਂ ਤਾਂ ਦਫਨਾਉਣ ਦਾ ਹੀ ਕੰਮ ਸੀ। 1863 ਚ ਅਬਰਾਹਿਮ ਲਿੰਕਨ ਨੇ ਕਨਫੈਡਰੇਟ ਜਿਹੜੀ ਦੂਜੀ ਸਾਈਡ ਸੀ ਲੜਨ ਵਾਲੀ ਉਹਨਾਂ ਦੇ ਜਿਹੜੇ ਡਿਜ਼ਰਟਰ ਸੀ ਉਹਨਾਂ ਨੂੰ ਆਫਰ ਕੀਤਾ ਕਿ ਤੁਹਾਨੂੰ ਅਸੀਂ ਆਮ ਮੁਆਫੀ ਦੇ ਸਕਦੇ ਹਾਂ। 1941 ਚ ਅਮਰੀਕਾ ਨੇ ਜਾਪਾਨ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਜਦੋਂ ਉਹਨਾਂ ਨੇ ਪਰਲ ਹਾਰਬਰ ਤੇ ਅਟੈਕ ਕੀਤਾ। 1949 ਦੇ ਵਿੱਚ ਚਿਆਂਗ ਕਾਈ ਸ਼ੇਕ ਜਿਹੜਾ ਪਹਿਲਾਂ ਚਾਈਨਾ ਦਾ ਸੀ ਕੰਟਰੋਲਰ, ਉਹ ਦੌੜ ਕੇ ਫਾਰਮੂਸਾ ਜਿਹਨੂੰ ਅੱਜ ਤਾਈਵਾਨ ਕਹਿੰਦੇ ਨੇ ਉੱਥੇ ਉਹਨੇ ਸ਼ਰਨ ਲਈ ਔਰ ਅੱਜ ਵੀ ਤਾਈਵਾਨ ਮੇਨ ਸਟ੍ਰੀਮ ਚਾਈਨਾ ਨਾਲੋਂ ਵੱਖਰਾ ਹੈ। 1959 ਦੇ ਵਿੱਚ ਪ੍ਰੈਜ਼ੀਡੈਂਟ ਆਈਜ਼ਨਹਾਵਰ ਅਮਰੀਕਾ ਦੇ ਨੇ ਕਰਾਚੀ 'ਚ ਬੈਠ ਕੇ ਪਾਕਿਸਤਾਨ ਦੇ ਜਿਹੜਾ ਮੁਖੀ ਸੀ ਅਯੂਬ ਖਾਨ ਉਹਦੇ ਨਾਲ ਕ੍ਰਿਕਟ ਦਾ ਮੈਚ ਦੇਖਿਆ ਪਾਕਿਸਤਾਨ ਔਰ ਆਸਟ੍ਰੇਲੀਆ ਦੇ ਵਿਚਾਲੇ। 1974 ਦੇ ਵਿੱਚ ਗ੍ਰੀਕ ਮੋਨਾਰਕੀ ਜਿਹੜੀ ਹੈ ਉਹ ਲੋਕਾਂ ਨੇ ਵੋਟਾਂ ਪਾ ਕੇ ਕਿਹਾ ਵੀ ਸਾਨੂੰ ਬਾਦਸ਼ਾਹ ਨਹੀਂ ਚਾਹੀਦਾ, ਸਾਨੂੰ ਲੋਕਤੰਤਰ ਹੀ ਚਾਹੀਦਾ। 1982 ਦੇ ਵਿੱਚ ਜਿਹੜਾ ਨਿਊਕਲੀਅਰ ਵੈਪਨਸ ਨਹੀਂ ਹੋਣੇ ਚਾਹੀਦੇ ਇਸ ਮਾਮਲੇ 'ਚ ਇੱਕ ਨਾਰਮਨ ਮੇਅਰ ਨਾਂ ਦੇ ਬੰਦੇ ਨੇ ਵਾਸ਼ਿੰਗਟਨ ਮੋਨੂਮੈਂਟ ਤੇ ਕਬਜ਼ਾ ਕਰ ਲਿਆ, ਲੇਕਿਨ 10 ਘੰਟੇ ਬਾਅਦ ਪੁਲਿਸ ਨੇ ਉਹਨੂੰ ਮਾਰ ਦਿੱਤਾ। ਇਹ ਵੀ ਇੱਕ ਹਿਸਟਰੀ ਦੀ ਕਹਾਣੀ ਬਣ ਗਈ। 2011 ਦੇ ਵਿੱਚ ਜਾਪਾਨ ਗਵਰਨਮੈਂਟ ਨੇ ਕੈਨੇਡਾ ਤੋਂ ਮੁਆਫੀ ਮੰਗੀ ਕਿ ਸੈਕੰਡ ਵਰਲਡ ਵਾਰ ਵੇਲੇ ਉਹਨਾਂ ਦੇ ਜਿਹੜੇ ਕੈਨੇਡੀਅਨ ਸੋਲਜਰ ਸੀ ਪ੍ਰਿਜ਼ਨਰਸ ਆਫ ਵਾਰ ਉਹਨਾਂ ਨਾਲ ਉਹਨਾਂ ਨੇ ਮਾੜਾ ਸਲੂਕ ਕੀਤਾ ਸੀ। 2013 ਦੇ ਵਿੱਚ ਕੀਵ ਰਸ਼ੀਆ ਦੇ ਸ਼ਹਿਰ 'ਚ ਲੈਨਿਨ ਦਾ ਅਖੀਰਲਾ ਬੁੱਤ ਰਹਿ ਗਿਆ ਸੀ, ਬਾਕੀ ਲੋਕਾਂ ਨੇ ਤੋੜਤੇ ਸੀ, ਉਹ ਵੀ ਲੋਕਾਂ ਨੇ ਥੱਲੇ ਸੁੱਟ ਕੇ ਹੈਮਰਸ ਦੇ ਨਾਲ ਉਹਨੂੰ ਤੋੜਿਆ ਤੇ ਜਿਹੜਾ ਕਮਿਊਨਿਜ਼ਮ ਲੈਨਿਨਵਾਦ ਦਾ ਅੰਤ ਰਸ਼ੀਆ ਦੇ ਵਿੱਚ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਸੁਖਬੀਰ ਬਾਦਲ ਨੇ ਫਲੋਰ ਦੇ ਨੇੜੇ ਦਰਿਆ ਸਤਲੁਜ ਦੇ ਕੰਢੇ ਬਣੇ ਸ਼ਨੀ ਮੰਦਿਰ ਵਿੱਚ ਸਰੋਂ ਦਾ ਤੇਲ ਡੋਲ ਕੇ ਸ਼ਨੀ ਦੇਵਤੇ ਦੀ ਪੂਜਾ ਕੀਤੀ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਬ੍ਰਾਹਮਣ ਤਾਂਤਰਿਕਾਂ ਆਸ਼ੂਤੋਸ਼ ਵਿਸ਼ਵਾਸ ਰੱਖਣ ਵਾਲਿਆਂ ਨੂੰ ਇਹਨਾਂ ਨੂੰ ਦੱਸਿਆ ਹੋਣਾ ਤਾਂਤਰਿਕਾਂ ਨੇ ਕਿ ਸ਼ਨੀ ਤੁਹਾਡੇ ਪਿੱਛੇ ਪੈ ਗਿਆ। ਇਹ ਮੋਦੀ ਨਹੀਂ ਪਿੱਛੇ ਪਿਆ, ਸ਼ਨੀ ਪਿਆ ਜੀ। ਜਾਂ ਮੰਗਲ ਹੈ ਜਾਂ ਸ਼ਨੀ ਹੈ, ਇਹੀ ਟੱਕਰਦੇ ਨੇ। ਸੋ ਉਧਰੋਂ ਪਿਓ ਦਾ ਜਨਮ ਦਿਨ ਹੈ, ਹੋ ਗਿਆ 87 ਸਾਲਾਂ ਦਾ, ਉਧਰ ਵੀ ਵਧਾਈਆਂ ਦੇ ਰਿਹਾ। ਉਧਰ ਉਹਨੂੰ ਕਹਿੰਦਾ ਕਿ ਜੀ ਤੂੰ ਤਾਂ ਰੱਬ ਹੈ, ਤੇਰੇ ਸਾਹਮਣੇ ਤਾਂ ਮੇਰੇ ਮੂੰਹ ਚੋਂ ਗੱਲ ਹੀ ਨਹੀਂ ਨਿਕਲਦੀ। ਉਹਨੇ ਜਿਹੜਾ ਆਪਣਾ ਫੇਸਬੁੱਕ ਤੇ ਉਹਦੇ ਪਾਇਆ ਕਿ ਜੀ ਗੱਲ ਹੀ ਨਹੀਂ ਨਿਕਲਦੀ। ਹੁਣ ਇਹ ਜਿਹੜਾ ਕੱਲੀ ਪੂਜਾ ਨਹੀਂ ਕੀਤੀ ਉਹਨੇ, ਫਲੋਰ ਦੇ ਫੋਟੋ ਵੀ ਜਿਹੜੀ ਹੈ ਉਹ ਸਕਰੀਨ ਤੇ ਆ ਰਹੀ ਹੈ, ਦਰਸ਼ਕ ਦੇਖ ਸਕਦੇ ਨੇ। ਉਹਦੀ ਸਾਰੀ ਟੀਮ ਜਿਹੜੀ ਹੈ ਉਹ ਸ਼ਨੀ ਦੀ ਪੂਜਾ, ਉਹਨਾਂ ਨੂੰ ਇਹ ਕਿਹਾ ਹੋਣਾ ਵੀ ਇਹ ਸਿਰਫ ਸ਼ਨੀ ਨੇ ਚੋਰੀ ਛਿਪੇ ਪੂਜਾ ਨਾਲ ਖੁਸ਼ ਨਹੀਂ ਹੋਣਾ, ਸਾਹਮਣੇ ਆ ਕੇ 2 ਬੋਤਲਾਂ ਜਿਹੜੀਆਂ ਸਰੋਂ ਦੇ ਤੇਲ ਦੀਆਂ ਡੋਲ ਸ਼ਨੀ ਦੇ ਉੱਤੇ ਤਾਂ ਕਿ ਸ਼ਨੀ ਟਲੇ। ਸੋ ਹੁਣ ਇਹ ਅਕਾਲੀ ਦਲ ਦਾ ਪ੍ਰਧਾਨ ਹੈ। ਹੁਣ ਇੱਕ ਤਾਂ ਹੁੰਦਾ ਹੈ ਵੀ ਸਿਆਸੀ ਲੋਕ ਆਮ ਕਿਸਮ ਦੇ ਕੀ ਕਰਦੇ ਨੇ ਕੀ ਨਹੀਂ, ਵੱਖਰੀ ਗੱਲ ਹੈ। ਉਹ ਅਕਾਲੀ ਜਿਹੜੇ ਜਿਨ੍ਹਾਂ ਨੇ ਮਨਮਤ ਦੇ ਖਿਲਾਫ ਮਹੰਤਾਂ ਨੂੰ ਕੱਢ ਕੇ ਕੁਰਬਾਨੀਆਂ ਕਰਕੇ ਤਤ ਗੁਰਮਤ ਦਾ ਇਤਿਹਾਸ ਸਿਰਜਿਆ, ਜਿੱਥੇ ਬਾਬਾ ਖੜਕ ਸਿੰਘ ਵਰਗੇ ਕਦੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਇੰਗਲੈਂਡ ਦੇ ਕਿੰਗ ਨੂੰ ਕਿਹਾ ਸੀ ਕਿ ਵੀ ਮੈਂ ਪ੍ਰਧਾਨ ਹੈ ਔਰ ਮੇਰਾ ਰੁਤਬਾ ਉਹੀ ਹੈ ਜੋ ਤੁਹਾਡੇ ਬਾਦਸ਼ਾਹ ਦਾ, ਮੈਂ ਇੱਕ ਸੋਵਰਨ ਖਾਲਸਾ ਪੰਥ ਦਾ ਦੀ ਇੱਕ ਸੋਵਰਨ ਪਾਰਟੀ ਦਾ ਪ੍ਰਧਾਨ ਹੈ, ਮੈਂ ਕਿਸੇ ਤੁਹਾਡੀ ਅਦਾਲਤ ਨੂੰ ਜਵਾਬਦੇਹ ਨਹੀਂ। ਤੇ ਕਿੱਥੇ ਉਹ ਅਦਾਲਤਾਂ ਦੇ ਸਾਹਮਣੇ ਨਾ ਜਾਣ ਵਾਲੇ, ਕਿੱਥੇ ਉਹ ਖੁਦ ਮੁਖਤਾਰੀ ਪੰਥ ਦੀ ਨੁਮਾਇੰਦਗੀ ਕਰਨ ਵਾਲੇ, ਅੱਜ ਕਿਤੇ ਉਹ ਸ਼ਿਵਲਿੰਗ ਨੂੰ ਨਵਾ ਰਹੇ ਨੇ ਦੁੱਧ ਨਾਲ ਤੇ ਇਹ ਹੁਣ ਸ਼ਨੀ ਟਾਲ ਲਿਆ। ਪਰ ਬੱਚੂ ਇਹ ਦੇਖ ਲੈ ਵੀ ਤੇਰਾ ਹੁਣ ਸ਼ਨੀ ਮੰਗਲ ਨਹੀਂ, ਤੈਨੂੰ ਪੰਥ ਜਿਹੜਾ ਹੈ ਉਹ ਉਹਨਾਂ ਨੇ ਤੁਹਾਡੇ ਟੱਬਰ ਨੂੰ ਐਸੀ ਸਜ਼ਾ ਦੇਣੀ ਹੈ ਕਿ ਤੁਸੀਂ ਸਦੀਆਂ ਤੱਕ ਇਤਿਹਾਸ ਦੇ ਵਿੱਚ ਪੜ੍ਹੋਗੇ ਕਿ ਭਾਈ ਇਹਨਾਂ ਨੇ ਪੰਥ ਨਾਲ ਧਰੋਹ ਕਮਾਇਆ ਸੀ ਤੇ ਪੰਥ ਨੇ ਫਿਰ ਇਹਨਾਂ ਦਾ ਕੀ ਹਾਲ ਕੀਤਾ ਸੀ। ਮੈਂ ਇਸ ਤੋਂ ਅੱਗੇ ਨਹੀਂ ਕੁਝ ਕਹਿਣਾ ਚਾਹੁੰਦਾ, ਪਰ ਹੁਣ ਇਹ ਫੋਟੋ ਜਿਵੇਂ ਕਹਿੰਦੇ ਨੇ ਪਿਕਚਰ ਸਪੀਕਸ ਲਾਈਕ 1000 ਵਰਡਸ, ਇਹ ਆਪਣੇ ਆਪ 'ਚ ਸ਼ੋਅ ਕਰਦੀ ਹੈ ਕਿ ਕਿਸ ਹੱਦ ਤੱਕ ਅਕਾਲੀ ਦਲ ਔਰ ਇਹਦਾ ਇਹ ਪ੍ਰਧਾਨ ਡੀਜਨਰੇਟ ਹੋਇਆ ਹੈ।
ਉਹ ਜੇ ਮੰਗਲ ਸ਼ਨੀਚਰ ਹੀ ਰਹਿ ਗਿਆ ਨਾ ਫਿਰ ਤਾਂ ਕੋਈ ਸਿੱਖੀ ਵਾਲੀ ਤਾਂ ਕੋਈ ਗੱਲ ਕਰਨੀ ਵੀ ਜਿਹੜੀ ਹੈ ਉਹ ਗੁਨਾਹ ਬਣ ਜਾਂਦਾ ਇਹਨਾਂ ਦੇ ਸਾਹਮਣੇ, ਕਿਉਂਕਿ ਇਹ ਮੰਗਲ ਸ਼ਨੀਚਰ ਵਾਲੇ ਨੇ, ਇਹ ਤਾਂ ਤਾਂਤਰਿਕਾਂ 'ਚ ਯਕੀਨ ਰੱਖਣ ਵਾਲੇ ਨੇ। ਹੱਥਾਂ 'ਚ ਨਗ ਦੇਖੋ ਕਿੰਨੇ ਪਾਏ ਨੇ ਇਹਦੀਆਂ ਉਂਗਲੀਆਂ ਸਭ ਜੋ ਸੀ, ਪਰ ਕਿਸੇ ਨੇ ਨਹੀਂ ਬਚਾਣਾ। ਅਲਟੀਮੇਟਲੀ ਜੋ ਮਰਜ਼ੀ ਇਹ ਇਸ ਕਿਸਮ ਦੇ ਪਖੰਡ ਕਰ ਲੈਣ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਬਹੁ ਗਿਣਤੀ ਨੂੰ, ਪਰ ਇਹਦੇ ਨਾਲ ਇਹ ਨਹੀਂ, ਇਹਨਾਂ ਦੇ ਗੁਨਾਹ ਦੇ ਉੱਤੇ ਪਰਦਾ ਨਹੀਂ ਪੈਣਾ, ਇਹ ਜਵਾਬ ਦੇ ਬਣਾਏ ਜਾਣਗੇ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਜਿਹੜੀ 4 ਲਾਈਨਾਂ ਦੀ ਹੈ, ਦੂਸਰਾ ਨੰਬਰ 2 ਰੁਬਾਈ ਨੂੰ ਚੁਣਿਆ ਜੀ, ਔਰ ਉਹਦੇ 'ਚ ਉਹੀ ਡੀਪ ਥਾਟ ਹੈ ਨਿਰੰਕਾਰ ਦੀ ਯਾਦ ਦਾ, ਔਰ ਉਹਦੇ ਮੂਲ ਪਰਸ਼ੀਅਨ ਹੈ ਕੋਰ ਅਸਤ ਹਰ ਆ ਚਸ਼ਮ ਕੇ ਹਕ ਰਾ ਨਾ ਸ਼ਨਾਖਤ ਈ ਉਮਰ ਗਿਰਾਮ ਆਇਆ ਬਾ ਗਫਲਤ ਦਰਬਾਖਤ ओ गिरया कुना आमदह ओ बा हसरत मुरद अफसोस दरी आमदो शुद्ध कार ना साखत। कि जिस अख ने रब दा दीदार नहीं कीता वो किन्नी बदकिस्मत अख है, क्योंकि वो तो हर थां व्यापक निरंकार है। तो ये मनुख जदों जमदा रोंदा आउंदा है, पर जे इन्हां अखां दे नाल ਇਹ ਅੱਖਾਂ ਸਿਰਫ ਦੁਨਿਆਵੀ ਅੱਖਾਂ ਨਹੀਂ, ਉਹ ਗੁਰੂ ਨਾਨਕ ਸਾਹਿਬ ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪੀਰੀ, ਇਹ ਸਿੰਧੀ ਜ਼ਬਾਨ ਹੈ, ਕਿ ਉਹ ਅੱਖਾਂ ਹੋਰ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਪਿਆਰੇ ਨੂੰ ਦੇਖਿਆ ਜਾਂਦਾ। ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪੀਰੀ। ਤੇ ਇਸ ਸ਼ੇਅਰ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ। ਹਰ ਉਹ ਅੱਖ ਹੈ ਅੰਨੀ ਜਿਹੜੀ ਰੱਬ ਜਲਵਾ ਨਾ ਵੇਖੇ, ਦੁਰਲਭ ਆਯੂ ਮੁਫਤ ਗਵਾਵੇ ਗਫਲਤ ਵਿੱਚ ਭਲੇਖੇ। ਹਰ ਉਹ ਅੱਖ ਹੈ ਅੰਨੀ ਜਿਹੜੀ ਰੱਬ ਜਲਵਾ ਨਾ ਵੇਖੇ, ਦੁਰਲਭ ਆਯੂ ਮੁਫਤ ਗਵਾਵੇ ਗਫਲਤ ਵਿੱਚ ਭਲੇਖੇ। ਬੰਦਾ ਰੋਂਦਾ ਆਵੇ ਜਗ ਤੇ ਵਿੱਚ ਹਸਰਤ ਉੱਠ ਜਾਵੇ। ਹਸਰਤ ਹੁੰਦਾ ਪਛਤਾਵਾ ਜੀ। ਬੰਦਾ ਰੋਂਦਾ ਆਵੇ ਜਗ ਤੇ ਵਿੱਚ ਹਸਰਤ ਉੱਠ ਜਾਵੇ, ਨੇਫਲ ਉਹਦਾ ਆਉਣਾ ਇੱਥੇ ਜਿਉਣਾ ਕਿਸੇ ਨਾ ਲਿਖੇ। ਕਿ ਜੇ ਉਹਦੀ ਜ਼ਿੰਦਗੀ ਨਿਰੰਕਾਰ ਦੀ ਯਾਦ ਵਿੱਚ ਨਹੀਂ ਗੁਜ਼ਰੀ, ਇਹਨਾਂ ਅੱਖਾਂ ਨਾਲ ਪਿਆਰੇ ਦਾ ਦੀਦਾਰ ਨਹੀਂ ਕੀਤਾ, ਤੇ ਫਿਰ ਉਸ ਦਾ ਜੀਵਨ ਨੇਫਲ ਹੈ ਤੇ ਕਾਰ ਹੈ। ਔਰ ਉਹ ਅੱਖ ਅੰਨੀ ਹੈ ਜਿਹੜੀ ਅੱਖ ਨਿਰੰਕਾਰ ਦੇ ਜਲਵੇ ਨੂੰ, ਆਪਣੇ ਪਿਆਰੇ ਦੇ ਜਲਵੇ ਨੂੰ ਨਹੀਂ ਵੇਖ ਸਕੀ ਆਪਣੇ ਜੀਵਨ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।